ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 29 ਜਨਵਰੀ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਨੂਨ ਲੀਗ ਦੇ ਤੇ ਤਹਿਰੀਕੇ ਲੱਬੈਕ ਦੇ ਬਾਰੇ। ਤਹਿਰੀਕੇ ਲੱਬੈਕ ਵਾਲਿਆਂ ਨੇ ਨੂਨ ਲੀਗ ਵਾਲਿਆਂ ਦੀ ਕੋਈ ਮੰਜੀ ਪੀੜੀ ਠੋਕੀ ਹੈ, ਲੇਕਿਨ ਨੂਨ ਲੀਗ ਵਾਲਿਆਂ ਨੇ ਅੱਗੋਂ ਝੂ ਨਹੀਂ ਕੀਤੀ, ਨਾ ਮੰਜੀ ਨੇ ਤੇ ਨਾ ਪੀੜੀ ਨੇ। ਮਤਲਬ ਕਿ ਉਹਨਾਂ ਨੇ ਜਿਹੜੇ ਐਹਸਨ ਇਕਬਾਲ ਸਾਹਿਬ ਨੇ ਉਹਨਾਂ ਦੀ ਵੀ ਮੰਜੀ ਠੋਕੀ ਹੈ, ਉਹਨਾਂ ਨੂੰ ਟਾਊਟ ਤੇ ਪਤਾ ਨਹੀਂ ਕੀ ਕੁਝ ਆਖਿਆ। ਨਵਾਜ਼ ਸ਼ਰੀਫ ਨੂੰ ਵੀ ਵਿੱਚ ਹੀ ਵਲ ਦਿੱਤਾ, ਸ਼ਹਬਾਜ਼ ਸ਼ਰੀਫ ਨੂੰ ਵੀ ਵਲ ਦਿੱਤਾ, ਉਹਨਾਂ ਨੂੰ ਬੇਸ਼ਰਮ ਵੀ ਆਖ ਦਿੱਤਾ ਤੇ ਸਭ ਕੁਝ ਆਖ ਦਿੱਤਾ। ਮੌਲਵੀ ਸਾਹਿਬ ਵੀ ਬੜੀ ਅਜੇ ਨਿੱਕੀ ਉਮਰ ਦੇ ਹੀ ਨੇ, ਲੱਗਦਾ ਹੈ ਕਿ ਸਾਦ ਰਿਜ਼ਵੀ ਸਾਹਿਬ ਦੇ ਸ਼ਾਇਦ ਛੋਟੇ ਭਾਈ ਨੇ। ਪਰ ਉਹਨਾਂ ਨੇ ਚੰਗਾ ਜਿਹੜਾ ਉਹ ਘਮਾ ਕੇ ਲਿੱਤਰ ਪੌਲਾ ਕੀਤਾ ਆਪਣੀ ਗੱਲਬਾਤ ਦੇ ਵਿੱਚ। ਲੇਕਿਨ ਉਸ ਲਿੱਤਰ ਪੌਲੇ ਤੋਂ ਬਾਅਦ ਐਹਸਨ ਇਕਬਾਲ ਸਾਹਿਬ ਨੇ ਇੱਕ ਟਵੀਟ ਤੇ ਕੀਤਾ ਔਰ ਉਹ ਵੀ ਬਸ ਐਵੇਂ ਹੀ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ, ਲੇਕਿਨ ਉਸ ਤੋਂ ਬਾਅਦ ਉਹਨਾਂ ਕੁਸਕਣ ਦੀ ਗੱਲ ਨਹੀਂ ਕੀਤੀ। ਲੇਕਿਨ ਚੇਤੇ ਕਰੋ, ਇਹ ਉਹੀ ਐਹਸਨ ਇਕਬਾਲ ਸਾਹਿਬ ਨੇ ਕਿ ਜਦੋਂ ਅਮਰੀਕਾ ਸੈਨ ਫਰਾਂਸਿਸਕੋ ਤੋਂ ਆਈ ਹੋਈ ਇੱਕ ਫੈਮਿਲੀ ਨੇ ਬੇਹਰਾ ਇੰਟਰਚੇਂਜ ਤੇ ਜਾਂ ਮੋਟਰਵੇ ਦੇ ਕਿਸੇ ਇੰਟਰਚੇਂਜ ਤੇ ਮੈਕਡੋਨਲਡਸ ਦੇ ਵਿੱਚ ਇਹਨਾਂ ਦੇ ਖਿਲਾਫ ਚੋਰ ਦੇ ਨਾਅਰੇ ਲਾਤੇ ਸੀ ਤੇ ਐਹਸਨ ਇਕਬਾਲ ਸਾਹਿਬ ਬੜੇ ਬਿਫਰ ਗਏ ਸਨ ਤੇ ਉਹਨਾਂ ਨੂੰ, ਉਸ ਟੱਬਰ ਨੂੰ ਫਿਰ ਰਿਪੋਰਟਡਲੀ ਧਮਕੀਆਂ ਲਵਾਈਆਂ ਗਈਆਂ ਔਰ ਉਹ ਉਹਨਾਂ ਦੇ ਘਰ ਦੀਆਂ ਖਵਾਤੀਨ ਵਿਚਾਰੀਆਂ ਆਈਆਂ ਆਲ ਦਾ ਵੇ ਇਹਨਾਂ ਦੇ ਘਰ ਨਾਰੋਵਾਲ, ਤੇ ਨਾਰੋਵਾਲ ਆ ਕੇ ਲਾਹੌਰੋਂ ਇਹਨਾਂ ਨੇ ਇਹਨਾਂ ਕੋਲੋਂ ਮਾਫੀ ਮੰਗੀ ਤੇ ਫਿਰ ਉਹਨਾਂ ਦੀ ਜਾਨ ਛੱਡੀ। ਲੇਕਿਨ ਬੇਸ਼ਰਮੀ ਦਾ ਲੈਵਲ ਇਹੋ ਜਿਹਾ, ਖਾਨਦਾਨੀ ਬੰਦੇ ਹਾਲਾਂਕਿ ਘਰ ਦੁਸ਼ਮਣ ਦੀ ਵੀ ਧੀ ਭੈਣ ਆ ਜਾਏ ਤੇ ਉਹਦੀ ਵੀ ਇੱਜ਼ਤ ਕਰਦੇ ਨੇ। ਇਹੋ ਜਿਹੇ ਠੰਡੇ ਬੇਸ਼ਰਮ ਨੇ ਭਾਈ ਹੋਰੀ, ਮਾਜ਼ਰਤ ਦੇ ਨਾਲ ਹੀ ਮੈਂ ਕਹਾਂਗਾ ਇਹ ਲਫ਼ਜ਼, ਲੇਕਿਨ ਇਹਨਾਂ ਨੇ ਹਰਕਤ ਇਹੋ ਜਿਹੀ ਕੀਤੀ ਸੀ ਕਿ ਉਹਨਾਂ ਨੂੰ ਨਾਲ ਬਹਾ ਕੇ ਤੇ ਉਹਨਾਂ ਦੀ ਤਸਵੀਰ ਤੇ ਵੀਡੀਓ ਜਾਰੀ ਕੀਤੀ ਸੀ ਬਕਾਇਦਾ। ਮੈਂ ਹੈਰਾਨ ਸਾਂ ਕਿ ਕਿੱਡਾ ਛੋਟਾ ਇਨਸਾਨ ਹੈ ਕਿ ਚਲੋ ਅਗਰ ਉਹਨਾਂ ਨੇ ਇਹ ਕੰਮ ਕਰ ਦਿੱਤਾ, ਸਿਆਸਤਦਾਨ ਹੈ, ਸਿਆਸਤਦਾਨ ਨਾਲ ਕਈ ਵਾਰੀ ਇਹੋ ਜਿਹੇ ਮਾਮਲੇ ਹੋ ਜਾਂਦੇ ਨੇ ਜਿਹੜੇ ਨਹੀਂ ਹੋਣੇ ਚਾਹੀਦੇ। ਚਲੋ ਤੁਹਾਡੇ ਨਾਲ, ਤੁਹਾਨੂੰ ਲੱਗਦਾ ਹੈ ਚੋਰ ਕਹਿਣਾ ਕੋਈ ਬੜਾ ਮਾਯੂਬ ਕੰਮ ਤੁਹਾਡੇ ਨਾਲ ਕਰ ਦਿੱਤਾ ਸੀ ਤੇ ਉਹਨਾਂ ਦੀਆਂ ਖਵਾਤੀਨ ਚੱਲ ਕੇ ਤੁਹਾਡੇ ਘਰ ਆ ਗਈਆਂ, ਬਸ ਕਾਫੀ ਸੀ। ਲੇਕਿਨ ਇਹ ਇਤਨੇ ਛੋਟੇ ਆਦਮੀ ਨੇ ਅੰਦਰੋਂ ਕਿ ਇਹਨਾਂ ਨੇ ਉਹਨਾਂ ਦੀਆਂ ਤਸਵੀਰਾਂ ਔਰ ਵੀਡੀਓਜ਼ ਜਿਹੜੀਆਂ ਨੇ ਮਾਫੀ ਮੰਗਦੇ ਆ ਜਾਂ ਇਹ ਪ੍ਰੈਜ਼ੈਂਟ ਕਰਦੇ ਆ ਕਿ ਵੇਖੋ ਮੈਂ ਕਿੱਡਾ ਤਾਕਤਵਰ ਹਾਂ, ਮੇਰੇ ਕੋਲ ਮਾਫੀ ਮੰਗਣ ਇੱਥੇ ਘਰ ਆਈਆਂ ਨੇ। ਅਸੀਂ ਇਹ ਨਹੀਂ ਆਂਦੇ ਵੀ ਜੋ ਕੁਝ ਮੌਲਵੀ ਸਾਹਿਬ ਨੇ ਕਿਹਾ ਉਹ ਠੀਕ ਕਿਹਾ ਜਾਂ ਕਹਿਣਾ ਚਾਹੀਦਾ ਜਾਂ ਉਹਦੀ ਮੈਂ ਕੋਈ ਹਮਾਇਤ ਕਰ ਰਿਹਾ, ਲੇਕਿਨ ਮੈਂ ਤਾਂ ਸਿਰਫ ਇਹ ਦੱਸਦਾ ਵੀ ਇੱਥੇ ਤਗੜੇ ਦਾ 27ਵੀਂ ਸੌ ਹੈ, ਜਿਹਦਾ ਪਤਾ ਹੈ ਵੀ ਉਹਨੇ ਅੱਗੋਂ ਗੋਡੇ ਸੇਕ ਦੇਣੇ ਨੇ ਤੇ ਉੱਤੇ ਲੂਣ ਵੀ ਲਾ ਦੇਣਾ, ਉਹਦੇ ਵੱਲ ਨੂੰ ਕੋਈ ਨਹੀਂ ਜਾਂਦਾ। ਤੇ ਜਿਹੜਾ ਮਾੜਾ ਹੋਵੇ ਉਹਦੇ ਵੱਲ ਨੂੰ ਹਰ ਬੰਦਾ ਤੁਰ ਪੈਂਦਾ। ਮਤਲਬ ਘੁਮਿਆਰ ਦੇ ਖੋਤੇ ਨੂੰ ਹਰ ਬੰਦਾ ਤੁਰਿਆ ਜਿਹੜਾ ਉਹ ਡੰਡਾ ਠੋਕ ਦਿੰਦਾ ਤੇ ਬਾਕੀ ਜਿਹੜਾ ਚੌਧਰੀ ਦਾ ਘੋੜਾ ਹੈ ਉਹ ਜੋ ਮਰਜ਼ੀ ਕਰ ਲੈ, ਉਹਦੇ ਵਾਲੇ ਪਾਸੇ ਨੂੰ ਕੋਈ ਮੂੰਹ ਨਹੀਂ ਕਰਦਾ। ਲੇਕਿਨ ਇੱਕ ਕੰਮ ਜ਼ਰੂਰ ਕੀਤਾ ਐਹਸਨ ਇਕਬਾਲ ਸਾਹਿਬ ਨੇ ਕਿ ਉਹਨਾਂ ਤੁਰਿਆਂ ਜਾਂਦੇ ਆ ਜਿਹੜਾ ਟਵੀਟ ਕੀਤਾ ਉਹਦੇ 'ਚ ਆਖਿਆ ਵੀ ਇਹ ਜਨਰਲ ਫੈਜ਼ ਦਾ ਇਹ ਪ੍ਰੋਜੈਕਟ ਸੀ ਤਹਿਰੀਕੇ ਲੱਬੈਕ, ਤੇ ਭੁੱਲ ਜਾਂਦੇ ਨੇ ਵੀ ਜਿਹੜੇ ਇਹਨਾਂ ਦਾ ਫੁੱਫੜ ਸੀ ਜਿਹਦਾ ਨਾਂ ਜਨਰਲ ਬਾਜਵਾ ਸੀ, ਉਹਦਾ ਨਾਂ ਨਹੀਂ ਲੈਂਦੇ। ਫੁੱਫੜ ਦਾ ਵੀ ਨਾਂ ਲਵੋ ਜਿਹਨੇ ਹਕੂਮਤ ਦਿੱਤੀ ਹੈ ਤੁਹਾਨੂੰ, ਜਿਹਦੇ ਨਾਲ NRO ਕੀਤਾ ਹੈ, ਜਿਹਨੇ ਤੁਹਾਡੇ ਪਲੇਟਲੇਟਸ ਉੱਤੇ ਥੱਲੇ ਕੀਤੇ ਨੇ, ਉਸ ਫੁੱਫੜ ਦਾ ਨਾਂ ਕਿਉਂ ਨਹੀਂ ਲੈਂਦੇ? ਮਤਲਬ ਉਹਨਾਂ ਦਾ ਵੀ ਨਾਂ ਲਵੋ, ਤੇ ਉਹਨਾਂ ਦਾ ਅਗਰ ਨਾਂ ਲਵੋਗੇ ਤਾਂ ਚੰਗੀ ਗੱਲ ਹੈ। ਕਹਿਣ ਦਾ ਮਤਲਬ ਇਹ ਹੈ ਕਿ ਉਹ ਸਾਰਾ ਕੁਝ ਤੁਹਾਨੂੰ ਉਹ ਦੇ ਕੇ ਗਏ ਨੇ। ਇਕੱਲਾ ਜਨਰਲ ਫੈਜ਼ ਨਜ਼ਰ ਆਉਂਦਾ, ਨਾਲ ਜਨਰਲ ਬਾਜਵਾ ਜਿਹੜਾ ਉਹਨਾਂ ਦਾ ਬੌਸ ਸੀ ਉਹ ਨਜ਼ਰ ਨਹੀਂ ਆਉਂਦਾ। ਅਗਰ ਇਹ ਪ੍ਰੋਜੈਕਟ ਜਨਰਲ ਫੈਜ਼ ਦਾ ਹੈ ਤਾਂ ਫਿਰ ਜਨਰਲ ਬਾਜਵੇ ਦਾ ਵੀ ਹੈ। ਉੱਥੇ ਨਾਂ ਲੈਂਦਿਆਂ ਤੁਹਾਨੂੰ ਕੀ, ਮੇਰਾ ਮਤਲਬ ਹੈ ਵੀ ਕਾਂਬਾ ਛਿੜਦਾ ਤੇ ਜਾਂ ਤਾਂ ਗੱਲ ਕਰਨੀ ਹੈ ਪੂਰੀ ਕਰੋ ਤੇ ਜਾਂ ਪੂਰੀ ਨਾ ਕਰੋ। ਬਹਰਹਾਲ ਐਹਸਨ ਇਕਬਾਲ ਸਾਹਿਬ ਜਿਹੜੇ ਨੇ ਉਹਨਾਂ ਨੇ ਇਹ ਕੋਈ ਨਵਾਂ ਕੰਮ ਤਾਂ ਨਹੀਂ ਕੀਤਾ ਕਿ ਜਿਹੜਾ ਉਹਨਾਂ ਨੇ ਕੋਈ ਪਹਿਲੀ ਵਾਰੀ ਕੰਮ ਇਹ ਕੀਤਾ। ਅੱਛਾ ਜੀ, ਮੀਆਂ ਵਾਲੀ ਤੋਂ ਖਬਰ ਹੈ, ਜਿੰਨੇ ਸਰਕਾਰੀ ਹਸਪਤਾਲ ਨੇ, ਹਾਂਜੀ ਮਾਂ ਦੇ ਹਸਪਤਾਲ, ਤੁਹਾਨੂੰ ਪਤਾ ਹੈ ਕਿ ਉਹ ਐਸਆਰ ਰਾਣਾ ਸਾਹਿਬ ਨੇ ਬੜੀ ਇੱਕ ਵੈਸੇ ਸੋਹਣੀ ਗੱਲ ਮਰੀਮ ਬਾਜੀ ਦੇ ਬਾਰੇ ਕੀਤੀ ਹੈ। ਉਹਨਾਂ ਆਖਿਆ ਵੀ ਪੰਜਾਬ ਦੀ ਤੇ ਮਰੀਮ ਬਾਜੀ ਮਾਂ ਹੈ। ਕਸ਼ਮੀਰ ਦੀ ਤੁਹਾਨੂੰ ਪਤਾ ਹੈ ਕਿ ਆਲਰੇਡੀ ਉਹ ਬੇਟੀ ਹੈ। ਉਹਨਾਂ ਨੇ ਆਪ ਆਖਿਆ ਮੈਂ ਕਸ਼ਮੀਰ ਕੀ ਬੇਟੀ ਹੂੰ, ਮੇਰੀ ਰਗਾਂ ਦੇ ਵਿੱਚ ਕਸ਼ਮੀਰੀ ਖੂਨ ਹੈ। ਫਿਰ ਤੁਹਾਨੂੰ ਪਤਾ ਹੈ ਕਿ ਉਹ ਉੱਥੇ ਗਈਆਂ ਸਨ ਗੜੀ ਖੁਦਾ ਬਖਸ਼, ਉੱਥੇ ਉਹਨਾਂ ਤਕਰੀਰ ਕਰਦਿਆਂ ਹੋਇਆਂ ਸਿੰਧ ਦੀ ਵੀ ਭੈਣ ਬਣੀਆਂ ਸਨ ਤੇ ਬੇਟੀ ਵੀ ਬਣੀਆਂ ਸਨ ਤੇ ਭੈਣ ਵੀ, ਚਲੋ ਭੈਣ ਹੀ ਰੱਖਦੇ ਨੇ ਸਿੰਧ ਦੀ ਕਿਉਂਕਿ ਉਹ ਸਿਰ ਦੇ ਉੱਤੇ ਉਹਨਾਂ ਨੇ ਚਾਦਰ ਵੀ ਦਿੱਤੀ ਸੀ। ਤੇ ਖੈਬਰ ਪਖਤੂਨਖਵਾ ਦੀ ਉਹ ਬਹੂ ਨੇ, ਉਹ ਭਾ ਸਫਦਰ ਨੇ ਦੱਸਿਆ ਚੰਦ ਦਿਨ ਪਹਿਲੇ। ਪਿੱਛੇ ਰਹਿ ਗਿਆ ਬਲੂਚਿਸਤਾਨ। ਲੱਗਦਾ ਹੈ ਵੀ ਐਸਆਰ ਰਾਣਾ ਸਾਹਿਬ ਨੇ ਕਿਹਾ ਵੀ ਉਹਨਾਂ ਨਾਲ ਵੀ ਬਾਜੀ ਦੀ ਕੋਈ ਨਾ ਕੋਈ ਗੱਲਬਾਤ ਚੱਲ ਰਹੀ ਹੈ। ਜਿਸ ਵੇਲੇ ਚੱਲੀ ਤੇ ਉੱਥੋਂ ਵੀ ਪਤਾ ਲੱਗ ਜਾਏਗਾ ਵੀ ਉਹਨਾਂ ਦੇ ਨਾਲ ਹੁਣ ਕੀ ਹਿਸਾਬ ਕਿਤਾਬ ਬਣਾਉਣਾ ਬਾਜੀ ਨੇ ਬਲੂਚਿਸਤਾਨ ਵਾਲਿਆਂ ਨਾਲ। ਬਾਕੀ ਸਾਰਿਆਂ ਨੂੰ ਤੇ ਬਾਜੀ ਨੇ ਕਰ ਦਿੱਤਾ ਪੂਰਾ। ਤੇ ਹੁਣ ਬਾਜੀ ਦੀ ਉਹ ਜਿਹੜੀ ਹਕੂਮਤ ਹੈ, ਮਾਂ ਦੀ ਹਕੂਮਤ, ਮਤਲਬ ਮੀਆਂ ਵਾਲੀ ਦੇ ਤਮਾਮ ਸਰਕਾਰੀ ਹਸਪਤਾਲਾਂ 'ਚ ਜਿਹੜਾ ਸਫਾਈ ਦਾ ਇੰਤਜ਼ਾਮ ਕਰਨ ਵਾਲੇ ਬੰਦੇ ਨੇ, ਸੱਜਣ ਨੇ ਸਾਰੇ, ਜਿਹਨਾਂ ਸਫਾਈ ਕਰਨੀ, ਖਾਗਰੂਬ ਆਖ ਦਿੰਦੇ ਨੇ ਉਹਨਾਂ ਨੂੰ 5 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਤੇ ਉਹ ਵਰਕਰਸ ਨੇ ਇhtਜਾਜ ਵੀ ਕੀਤਾ ਤੇ ਹਸਪਤਾਲ ਦੇ ਵਿੱਚ ਕੂੜੇ ਦੇ ਢੇਰ ਲੱਗੇ ਨੇ। ਹੁਣ 5 ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹ ਨਹੀਂ ਲੱਭੀ ਤੇ ਸਾਰਿਆਂ ਬੰਦਿਆਂ ਵਾਸਤੇ ਨਾਰਮਲ ਗੱਲ ਹੈ।
ਕਿਸੇ ਤਗੜੇ ਦੀ 2 ਦਿਨ ਤਨਖਾਹ ਰੁਕ ਜਾਏ ਤੇ ਇੱਥੇ ਰੌਲੇ ਪੈ ਜਾਂਦੇ ਨੇ, ਤੇ ਇਹਨਾਂ ਨੂੰ 5 ਮਹੀਨੇ ਤੋਂ ਤਨਖਾਹ ਨਹੀਂ ਲੱਭੀ, ਤੇ ਇਹਨਾਂ ਵਿਚਾਰਿਆਂ ਦੇ ਬਾਰੇ ਜਿਹੜਾ ਨਾ ਕਿਸੇ ਨੇ ਕੋਈ ਗੱਲ ਨਹੀਂ ਸੋਚੀ। ਇਹ ਲੋਕ ਜਿਹੜੇ ਨੇ ਇਹ ਆਪਣਾ ਗੁਜ਼ਾਰਾ ਪਤਾ ਨਹੀਂ ਕਿੰਜ ਕਰ ਰਹੇ ਹੋਣੇ ਨੇ, ਲੇਕਿਨ ਮਾਂ ਦੀ ਹਕੂਮਤ ਜਿਹੜੀ ਹੈ ਉਹਨੂੰ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ ਕਿ ਇਹਨਾਂ ਦੇ ਅੱਗੋਂ ਬੱਚਿਆਂ ਦੇ ਨਾਲ ਕੀ ਬਣਿਆ ਹੋਏਗਾ। ਅੱਛਾ ਜੀ, ਅਗਲੀ ਖਬਰ ਚੜ੍ਹਦੇ ਪੰਜਾਬ ਤੋਂ ਹੈ। ਭਾਰਤੀ ਪੰਜਾਬ 'ਚ 3 ਕਰੋੜ ਦੀ ਆਬਾਦੀ 'ਚੋਂ 90% ਆਬਾਦੀ ਨੂੰ ਮੁਫਤ ਬਿਜਲੀ ਮੁਯੱਸਰ ਹੈ। ਜੀ ਹਾਂ, ਤੁਸੀਂ ਦੁਰਸਤ ਸੁਣ ਰਹੇ ਹੋ। 3 ਕਰੋੜ ਦੀ 90% ਆਬਾਦੀ ਜਿਹੜੀ ਹੈ ਉਹਨੂੰ ਮੁਫਤ ਬਿਜਲੀ ਜਿਹੜੀ ਉਸ ਪਾਸੇ ਮੁਯੱਸਰ ਹੈ, ਅਤੇ ਇੱਧਰ ਬਿਜਲੀ ਦੇ ਨਾਲ ਜੋ ਕੀਤਾ ਉਹ ਤੁਹਾਡੇ ਸਾਹਮਣੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਜਸਟਿਸ ਆਇਸ਼ਾ ਮਲਿਕ ਸਾਹਿਬਾ ਅਤੇ ਜਸਟਿਸ ਮਨਸੂਰ ਅਲੀ ਸ਼ਾਹ, ਇਹਨਾਂ ਦੋਵਾਂ ਦੇ ਉੱਤੇ ਵੀ ਹੁਣ ਇਹਨਾਂ ਦੇ ਬਿਆਨ ਚਲਾਉਣ 'ਤੇ ਵੀ ਚੌਧਰੀ ਨਿਜ਼ਾਮੁਦੀਨ ਨੇ ਪਾਬੰਦੀ ਲਾ ਦਿੱਤੀ। ਹਾਂਜੀ, ਜਨਰਲ ਸਾਹਿਬ ਨੇ, DGISPR ਸਾਹਿਬ ਨੇ ਲਾਈ ਹੋਣੀ, ਜ਼ਾਹਿਰ ਹੈ ਜਨਰਲ ਸਾਹਿਬ ਨੇ ਜਿਹੜੀ ਪਾਬੰਦੀ ਲਾਈ ਹੈ ਕਿ ਜੀ ਇਹਨਾਂ ਦੋਵਾਂ ਦੇ ਬਿਆਨ ਵੀ ਹੁਣ TV 'ਤੇ ਨਹੀਂ ਚਲਾਉਣੇ। ਇਹ ਸਾਨੂੰ TV ਸਟੇਸ਼ਨ ਦੱਸ ਰਹੇ ਨੇ, ਸਹਾਫੀ ਵੀ ਦੱਸ ਰਹੇ ਨੇ ਇਹ ਕਿ ਇਹਨਾਂ ਦੇ ਹੁਣ ਬੋਲਣ ਦੇ ਉੱਤੇ ਵੀ ਪਾਬੰਦੀ। ਸਦੀਕ ਜਾਨ ਸਾਹਿਬ ਨੇ ਵੀ ਇਹ ਖਬਰ ਕੀਤੀ ਹੈ ਕਿ ਇਹਨਾਂ ਦੇ ਬੋਲਣ ਤੇ ਇਹਨਾਂ ਦੇ ਬਿਆਨ ਚਲਾਉਣ ਦੇ ਉੱਤੇ ਹੁਣ ਪਾਬੰਦੀ ਲਾ ਦਿੱਤੀ ਹੈ। ਅੱਛਾ, ਤੁਹਾਨੂੰ ਪਤਾ ਹੈ ਕਿ ਅਮਰੀਕਾ ਨੇ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਆਪਣਾ ਸਿਸਟਮ ਕੱਢਿਆ ਸੀ, ਹੁਣ ਚੀਨ ਨੇ ਵੀ ਕੱਢ ਦਿੱਤਾ ਹੈ। ਭਾਵੇਂ ਤੁਸੀਂ ਚੀਨ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਕੋਲੋਂ ਪੁੱਛੋ ਤੇ ਭਾਵੇਂ ਅਮਰੀਕਾ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਕੋਲ ਪੁੱਛੋ, ਦੋਵੇਂ ਆਂਦੇ ਨੇ ਵੀ ਪਾਕਿਸਤਾਨ ਦੇ ਵਿੱਚ ਨੰਬਰ 1 ਮਕਬੂਲ ਲੀਡਰ ਜਿਹੜਾ ਹੈ ਉਹ ਇਮਰਾਨ ਖਾਨ ਹੈ, ਜਿਹੜਾ ਮਕਬੂਲ ਵੀ ਹੈ ਤੇ ਇਮਾਨਦਾਰ ਵੀ ਹੈ, ਤੇ ਕਰਪਟ ਜਿਹੜਾ ਹੈ ਉਹ ਆਸਿਫ ਜ਼ਰਦਾਰੀ ਤੇ ਨਵਾਜ਼ ਸ਼ਰੀਫ ਨੇ। ਇਹ ਦੋਵੇਂ ਸਿਸਟਮ ਭਾਵੇਂ ਅਮਰੀਕਾ ਵਾਲੇ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਸਿਸਟਮ ਉਹਦੇ ਕੋਲ ਪੁੱਛੋ ਤੇ ਭਾਵੇਂ ਚਾਈਨਾ ਵਾਲੇ ਕੋਲ ਪੁੱਛੋ, ਇੱਕ ਗੱਲ ਤੇ ਉਹ ਇਕੱਠੇ ਹੀ ਨੇ। ਅੱਛਾ ਜੀ, ਅਗਲੀ ਖਬਰ ਸਾਊਦੀ ਅਰਬ ਤੋਂ ਤੁਹਾਡੇ ਸਾਹਮਣੇ ਰੱਖਨੇ। ਸਾਊਦੀ ਅਰਬ ਨੇ ਹੁਣ ਆਖਿਰਕਾਰ ਮੱਕਾ ਔਰ ਮਦੀਨਾ 'ਚ ਜਿਹੜੀਆਂ ਜਾਇਦਾਦਾਂ ਨੇ ਉਹ ਜਾਇਦਾਦ ਹੁਣ ਗੈਰ ਮੁਲਕੀ ਵੀ ਉੱਥੇ ਖਰੀਦ ਸਕਦੇ ਨੇ। ਹਾਂਜੀ, ਹੁਣ ਅਮਰੀਕਾ ਤੋਂ ਜਾਂ ਕਿਤੇੋਂ ਵੀ ਕਿਸੇ ਨੇ ਇਨਵੈਸਟਮੈਂਟ ਕਰਨੀ ਹੈ ਤੇ ਹੁਣ ਮੱਕਾ ਔਰ ਮਦੀਨਾ ਦੀ ਹਦੂਦ 'ਚ ਵੀ ਜਿਹੜੇ ਗੈਰ ਮੁਲਕੀ ਨੇ ਉਹਨਾਂ ਨੂੰ ਸਰਮਾਇਆਕਾਰੀ ਦੀ ਸਾਊਦੀ ਅਰਬ ਨੇ ਇਜਾਜ਼ਤ ਦੇ ਦਿੱਤੀ। ਇੱਕ ਪਾਸੇ ਇਹ ਕੰਮ ਹੈ, ਦੂਜੇ ਪਾਸੇ ਭਾਰਤ ਟਰੰਪ ਨੇ ਲੱਠ ਚੁੱਕੀ। ਉਹ ਆਂਦੇ ਨੇ ਵੀ $600 ਅਰਬ ਦੀ ਇਨਵੈਸਟਮੈਂਟ ਘੱਟ ਹੈ, ਸਾਡੇ ਕੋਲ ਕਮ ਅਜ਼ ਕਮ 1 ਟ੍ਰਿਲੀਅਨ ਜਿਹੜਾ ਨਾ ਉਹ ਡਾਲਰ ਦੀ ਇਨਵੈਸਟਮੈਂਟ ਕਰੋ। ਤੇ ਉਹਨਾਂ ਕੋਲ ਆਪ ਇਨਵੈਸਟਮੈਂਟ ਪੂਰੀ ਨਹੀਂ, ਉਹ ਤੇ ਆਪ ਆਪਣੇ ਕੋਲ ਇਨਵੈਸਟਮੈਂਟ ਕਰਾਉਣ ਲਈ ਆਖਣ ਡਏ ਨੇ ਵੀ ਹੁਣ ਸਾਊਦੀ ਅਰਬ ਤੇ ਆਪਣਾ ਮੱਕਾ ਔਰ ਮਦੀਨਾ ਵੀ ਤੁਸੀਂ ਇਨਵੈਸਟਮੈਂਟ ਜਿਹੜੀ ਉਹ ਕਰ ਸਕਦੇ ਹੋ। ਹੁਣ ਵੇਖਦੇ ਹਾਂ ਕਿ ਇਹ ਬੇਲ ਕਿਹੜੇ ਪਾਸੇ ਨੂੰ ਜਾਂਦੀ ਹੈ, ਇਹ ਮਾਮਲਾ ਕਿਹੜੇ ਪਾਸੇ ਨੂੰ ਜਾਂਦਾ ਅਤੇ ਕਿਹੜੇ ਪਾਸੇ ਜਾ ਕੇ ਮੁੱਕਦਾ ਹੈ। ਮਾਮਲਾ ਸਾਨੂੰ ਬਹਰਹਾਲ ਕਾਫੀ ਖਰਾਬ ਹੁੰਦਾ ਹੋਇਆ ਇਸ ਪਾਸੇ ਵੀ ਨਜ਼ਰ ਆਉਂਦਾ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਹੀ ਰੱਖਣੀ ਹੈ ਵੀ ਇੱਕ ਪਾਸੇ ਤੇ ਸਾਨੂੰ ਬਾਜੀ ਦਿੱਤੀ ਹੈ ਚੌਧਰੀ ਸਾਹਿਬ ਨੇ, ਤੇ ਬਾਜੀ ਕਿਹਦੇ ਬਦਲੇ 'ਚ ਦਿੱਤੀ ਹੈ? ਬਾਜੀ ਦਿੱਤੀ ਹੈ ਡਾਕਟਰ ਸਾਨੀਆ ਨਿਸ਼ਤਰ ਸਾਹਿਬਾ ਦੇ ਬਦਲੇ 'ਚ, ਜਿਨ੍ਹਾਂ ਦੇ ਬਾਰੇ ਟੌਪ 50 ਜਿਹੜੀਆਂ ਦੁਨੀਆ ਦੇ ਵਿੱਚ ਟੌਪ ਦੇ ਉੱਤੇ 50 ਖਵਾਤੀਨ ਨੇ, ਉਹਨਾਂ ਦੇ ਵਿੱਚ ਇੱਕ ਅਮਰੀਕੀ ਜਰੀਦਾ ਹੈ ਫੋਰਬਸ ਨਾਮ ਦਾ, ਜਿਹੜਾ ਬਹੁਤ ਹੀ ਕਾਬਲੇ ਜ਼ਿਕਰ, ਕਾਬਲੇ ਕਦਰ ਔਰ ਬੜਾ ਮੰਨਿਆ ਪਰਮੰਨਿਆ ਜਰੀਦਾ ਹੈ। ਉਹਨਾਂ ਨੂੰ ਟੌਪ 50 ਖਵਾਤੀਨ ਸ਼ਾਮਿਲ ਕੀਤਾ। ਤੇ ਦੂਜੇ ਪਾਸੇ ਸਾਨੂੰ ਚੌਧਰੀ ਨੇ ਕਿਹਾ ਵੀ ਨਹੀਂ, ਡਾਕਟਰ ਸਾਨੀਆ ਨਿਸ਼ਤਰ ਸਾਹਿਬਾ ਜਿਹੜੀਆਂ ਨਾ ਉਹ ਤੁਹਾਡੇ ਕੰਮ ਦੀਆਂ ਨਹੀਂ, ਤੁਹਾਨੂੰ ਇਹ ਟਿਕਟੌਕ ਵਾਲੀ ਬਾਜੀ ਦੇਣੀ ਜਿਹੜੀ ਪਾਏਗੀ ਹਰ ਸਟੂਡੈਂਟਾਂ ਨੂੰ ਜਾ ਕੇ ਆਪਣੇ ਜਿਹੜੀ ਬੱਚੀਆਂ ਨੇ ਉਹਨਾਂ ਨੂੰ ਜੱਫੀਆਂ, ਤੇ ਉੱਥੋਂ ਟਿਕਟੌਕ ਬਣੇਗੀ ਤੇ ਤੁਹਾਡੀ ਕਿਸਮਤ ਦੇ ਵਿੱਚ ਇਹ ਮਾਂ ਦੀ ਹਕੂਮਤ ਹੀ ਹੈ। ਤੇ ਉਹ ਹੁਣ ਬੱਚਿਆਂ ਨੇ ਇੰਨੀਆਂ ਗਮੀਮਾਂ ਬਣਾ ਦਿੱਤੀਆਂ ਨੇ, ਬਾਜੀ ਨੇ ਜਾ ਛੇੜਿਆ ਵੀ ਸਟੂਡੈਂਟਾਂ ਨੂੰ। ਉਹ ਆਂਦੇ ਨੇ ਆ ਗਈ ਏ ਸਾਰਾ ਮੁਲਕ ਖਾ ਗਈ ਏ, ਉਹ ਜਿਹੜੀ ਮਾਂ ਦੀ ਹਕੂਮਤ ਆ ਗਈ ਏ, ਕੋਈ ਉਹਨਾਂ ਨੇ ਮੀਮਾਂ ਬਣਾਈਆਂ ਨੇ ਹੁਣ, ਮਤਲਬ ਕਿ ਲਤੀਫੇ ਬਣਾਏ ਨੇ, ਤੇ ਬਾਜੀ ਨੂੰ ਹੋਰ ਗੁੱਸਾ ਚੜ੍ਹਨਾ ਹੈ, ਬਾਜੀ ਨੇ ਹੋਰ ਯੂਨੀਵਰਸਿਟੀਆਂ ਦੇ ਉੱਤੇ ਜਿਹੜਾ ਨਾ ਜੀ ਉਹ ਤੰਗੀ ਦੇ ਦੇਣੀ। ਅੱਛਾ ਜੀ, ਇਹ ਨੂਨ ਲੀਗ ਵਾਲਿਆਂ ਦੇ ਇੱਕ ਫੁੱਫੜ ਸਾਹਿਬ ਨੇ ਅਲੈਗਜ਼ੈਂਡਰ ਲੂਕਾਸ਼ੈਂਕੋ, ਪਤਾ ਨਹੀਂ ਮੈਂ ਨਾਂ ਸਹੀ ਲੈ ਰਿਹਾ ਕਿ ਨਹੀਂ, ਇਹ ਜਿਹੜਾ ਰੂਸ ਦੇ ਨਾਲ ਇੱਕ ਮੁਲਕ ਹੈ ਬੈਲਾਰਸ, ਉਹਦੇ ਇਹ 7ਵੀਂ ਵਾਰ ਉਹਦੇ ਸਦਰ ਮੁੰਤਖਬ ਹੋਏ ਨੇ। ਇਹ 30 ਸਾਲ ਤੋਂ ਮਾਸ਼ਾਅੱਲਾ ਉੱਥੇ ਹੀ ਸਦਰ ਨੇ, ਸਦਰ ਹੀ ਚੱਲੇ ਆ ਰਹੇ ਨੇ। ਇਹਨਾਂ ਨੂੰ ਸ਼ਹਬਾਜ਼ ਸ਼ਰੀਫ ਸਾਹਿਬ ਨੇ ਮੁਬਾਰਕਬਾਦ ਦਿੱਤੀ ਹੈ। ਸਮਝ ਤੋਂ ਬਾਹਰ ਹੈ ਏਡੀ ਕਿਹੜੀ ਕਰੀਬੀ ਰਿਸ਼ਤੇਦਾਰੀ ਹੈ ਬੈਲਾਰਸ ਵਾਲੇ ਦੇ ਨਾਲ ਜਿਹਨੂੰ ਮੁਬਾਰਕਬਾਦ ਦਿੱਤੀ ਹੈ। ਲੇਕਿਨ ਇਹ ਬੰਦਾ ਅੱਗੋਂ ਚੰਗਾ ਹੈ, ਮਤਲਬ ਇਹਨੂੰ ਵੀ ਕੋਈ ਮੁਬਾਰਕਬਾਦ ਨਹੀਂ ਦਿੰਦਾ ਅਤੇ ਸ਼ਹਬਾਜ਼ ਸ਼ਰੀਫ ਸਾਹਿਬ ਦੀ ਕੋਈ ਮੁਬਾਰਕਬਾਦ ਲੈਂਦਾ ਨਹੀਂ। ਭੁੱਖੇ ਨੂੰ ਜੱਫੀ ਪਾਈ ਤੇ ਦੋਵੇਂ ਰਾਜ਼ੀ ਹੋ ਗਏ। ਤੁਹਾਨੂੰ ਗੱਲਾਂ ਸਾਰੀਆਂ ਹੀ ਪਤਾ ਨੇ, ਮੈਂ ਕੀ ਗੱਲ ਕਰਾਂ। ਇੱਕ ਤੇ ਮੁੰਡੇ ਦੰਦ ਬੜੇ ਕੱਢਦੇ ਨੇ ਵੀ ਭੁੱਖਾ ਬੰਦਾ ਭੁੱਖੇ ਬੰਦੇ ਦੇ ਲਾਗੇ ਬਵੇਗਾ ਨਾ, ਰੱਜੇ ਦੇ ਲਾਗੇ ਤੇ ਨਹੀਂ ਬਵੇਗਾ। ਦੰਦ ਪਤਾ ਨਹੀਂ ਕਿਉਂ ਕੱਢਦੇ ਜੇ ਹਰ ਗੱਲ ਤੇ, ਮੇਰੀ ਸਮਝ ਤੋਂ ਬਾਹਰ ਹੈ। ਬਹਰਹਾਲ ਇਹ ਜਵਾਬ ਦਿੰਦਾ ਬੰਦਾ, ਬਹਰਹਾਲ ਇਹ ਜਿਹੜਾ ਭੁੱਖਾ ਹੈ ਨਾ ਵਾਪਸ ਸਾਡੇ ਭੁੱਖੇ ਨੂੰ ਜਵਾਬ ਜ਼ਰੂਰ ਦਿੰਦਾ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਰਮਜ਼ਾਨ ਸ਼ੂਗਰ ਮਿਲ ਦਾ ਇੱਕ ਕੇਸ ਬਣਿਆ ਸੀ ਸ਼ਹਬਾਜ਼ ਸ਼ਰੀਫ ਤੇ ਉਹਨਾਂ ਦੇ ਪੁੱਤਰ ਹਮਜ਼ਾ ਸ਼ਹਬਾਜ਼ ਤੇ। ਕੇਸ ਇਹ ਸੀ ਕਿ ਸਰਕਾਰੀ ਪੈਸੇ ਨਾਲ ਉੱਥੇ ਕਰੋੜਾਂ ਰੁਪਈਆਂ ਦਾ ਇੱਕ ਨਾਲਾ ਬਣਾਇਆ ਗਿਆ ਸੀ, ਜਿਹਦਾ ਫਾਇਦਾ ਮਿਲ ਨੂੰ ਸੀ ਲੇਕਿਨ ਪੈਸੇ ਸਰਕਾਰ ਨੇ ਭਰੇ ਸਨ। ਉਹ ਕੇਸ ਬਣਿਆ ਸੀ। ਉਹ ਮੇਰਾ ਖਿਆਲ ਹੈ ਕਿ ਉਹ ਕੇਸ ਕੋਈ 7 ਸਾਲ ਚੱਲਦਾ ਰਿਹਾ। ਜੀ ਹਾਂ, 7 ਈਅਰਸ। 7 ਸਾਲ ਤੋਂ ਬਾਅਦ ਅਚਾਨਕ ਮਦਈ ਆਇਆ, ਉਹਨੇ ਕਿਹਾ ਜੀ ਮੈਂ ਨਹੀਂ ਇਹ ਕੇਸ ਚਲਾਉਣਾ, ਮੈਨੂੰ ਤਾਂ ਪਤਾ ਹੀ ਨਹੀਂ ਇਹ ਕੇਸ ਮੇਰੇ ਨਾਂ 'ਤੇ ਕੀਤਾ। ਅਦਾਲਤ ਨੇ ਕਿਹਾ ਵੀ ਤੂੰ ਕਮਲਾ ਤਾਂ ਨਹੀਂ ਹੋਇਆ, 7 ਸਾਲਾਂ ਤੋਂ ਕੇਸ ਚੱਲਣ ਰਿਹਾ, ਤੈਨੂੰ ਅੱਜ ਯਾਦ ਆਇਆ? ਉਹਨੇ ਕਿਹਾ ਜੀ ਮੈਨੂੰ ਪਤਾ ਹੀ ਨਹੀਂ,
ਇਹ ਜਿਹੜੀ ਰਮਜ਼ਾਨ ਸ਼ੂਗਰ ਮਿਲ ਹੈ ਕਿੱਥੇ ਹੈ, ਮੈਨੂੰ ਪਤਾ ਹੀ ਨਹੀਂ ਨਾਲਾ ਕਿੱਥੇ ਬਣਿਆ, ਕਿੰਨੇ ਬਣਾਇਆ। ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਉਹਦੇ 'ਚ ਹਮਜ਼ਾ ਸ਼ਹਿਬਾਜ਼ ਹੈ ਅਤੇ ਉਹਦੇ 'ਚ ਸਲਮਾਨ ਸ਼ਹਿਬਾਜ਼ ਹੈ ਜਾਂ ਸ਼ਹਿਬਾਜ਼ ਸ਼ਰੀਫ ਹੈ, ਕੌਣ ਹੈ ਮੈਨੂੰ ਨਹੀਂ ਪਤਾ। ਮੈਂ ਤਾਂ ਕੇਸ ਕੀਤਾ ਹੀ ਨਹੀਂ, ਉਹ ਮੁੱਕਰ ਗਿਆ। ਵੇਖੋ ਜਦੋਂ ਪਿੱਛੇ ਚੌਧਰੀ ਨਿਜ਼ਾਮਦੀਨ ਖਲੋਤਾ ਹੋਵੇ ਤਾਂ ਬੜੇ ਬੜੇ ਮੁੱਕਰ ਜਾਂਦੇ ਨੇ, ਅਤੇ ਇਹ ਵਿਚਾਰਾ ਜਿਹੜਾ ਮਦਈ ਸੀ ਇਹਨੇ ਕਿਉਂ ਨਹੀਂ ਸੀ ਮੁੱਕਰਨਾ, ਉਹਨੇ ਕੇਸ ਹੀ ਵਾਪਸ ਲੈ ਲਿਆ। ਅਗਲੀ ਖਬਰ ਸਾਡੇ ਬੜੇ ਮਿਹਰਬਾਨ ਔਰ ਬੜੇ ਹੀ ਸਾਡੇ ਲਈ ਕਾਬਲੇ ਇਹਤਰਾਮ मोहतरम अनवर मकसूद साहब, दानश्वर बड़े ਵੱਡੇ ਇਸ ਮੁਲਕ ਦੇ ਬਜ਼ੁਰਗ, ਉਹਨਾਂ ਦੀ ਇੱਕ ਵੀਡੀਓ ਸਰਫੇਸ ਹੋਈ ਹੈ, ਉਹ ਤੁਹਾਨੂੰ ਸੁਣਵਾ ਦਿੰਦੇ, ਇਹ ਸੁਣ ਲਓ। जिस दिन इमरान खान बरी हो जाएंगे, जो होंगे नहीं, उस दिन स्टॉक मार्केट नीचे आ जाएगी। जब तक अंदर है स्टॉक मार्केट ऊपर ही जाती है। यहाँ जो लोग बैठे हुए ताल्लुक बिजनेस से है, सब हंस रहे होंगे कि स्टॉक मार्केट इतनी ऊपर क्यों जा रही है। नहीं जाना चाहिए, ये कयामत की निशानी है। इन हालात में स्टॉक मार्केट कहाँ पहुंच गई, सब छूट है। मुझे इजाजत नहीं है, जहाँ 100 आदमी हो वहाँ मैं नहीं बोल सकता। मुझे आज जाना था दुबई, रेख्ता कॉन्फ्रेंस हो रही है, वहाँ भी मैं नहीं जा सकता। मेरा खेल आर्ट काउंसिल में आज से शुरू होना था, वो भी रोक दिया गया। हाउस अरेस्ट नाम था उसका, ताल्लुक हाउस अरेस्ट से नहीं था। इस वक्त तो मुल्क अरेस्ट है। हमारा मतलब है कि अनवर खान को सपोर्ट करना है। ਸੁਣ ਲੀजिए, ਉਹ ਆਪੇ ਦੱਸਣ ਡੇ ਨੇ ਕਿ ਉਹਨਾਂ ਦੇ ਸਫ਼ਰ ਕਰਨ 'ਤੇ ਵੀ ਪਾਬੰਦੀ ਹੈ, ਔਰ ਉਹਨਾਂ ਦਾ ਜਿਹੜਾ ਕੋਈ ਪਲੇ ਸੀ, ਡਰਾਮਾ ਸੀ ਜਾਂ ਉਹਨਾਂ ਦੀ ਕੋਈ ਪਰਫਾਰਮੈਂਸ ਸੀ, ਉਹਦੇ 'ਤੇ ਪਾਬੰਦੀ ਹੈ। ਹੁਣ ਸਾਡੇ ਜਿਹੜੇ ਜਰਨਲਸ ਨੇ ਉਹ ਇੰਨੇ ਡਰ ਗਏ ਨੇ ਕਿ ਅਨਵਰ ਮਕਸੂਦ ਸਾਹਿਬ ਕੋਲੋਂ ਵੀ ਡਰ ਹੈ ਵੀ ਉਹ ਅਗਰ ਮੁਲਕ ਤੋਂ ਬਾਹਰ ਗਏ ਤਾਂ ਉਹਨਾਂ ਦੇ ਨਾਲ ਕੋਈ ਮਸਲਾ ਉੱਥੇ ਨਾ ਰਹਿ ਜਾਣ ਜਾਂ ਉਹ ਤਨਕੀਦ ਨਾ ਕਰਨ, ਔਰ ਪਾਕਿਸਤਾਨ 'ਚ ਵੀ ਉਹਨਾਂ ਨੂੰ ਪਰਫਾਰਮ ਨਹੀਂ ਕਰਨ ਦੇਣ ਡਏ। ਸਮਝ ਤੋਂ ਬਾਹਰ ਹੈ ਵੀ ਇਹ ਜ਼ੁਲਮ ਜਾਂ ਇਹ ਜਿਹੜਾ ਜ਼ੁਲਮ ਕਰ ਰਹੇ ਨੇ ਜਾਂ ਇਹ ਜਿਹੜੀ ਪਾਬੰਦੀ ਹੈ ਲੋਕਾਂ 'ਤੇ, ਕਿੱਥੋਂ ਤੱਕ ਲੈ ਕੇ ਜਾਣੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਖਬਰ ਹੈ ਕਿ ਇਸ ਵੇਲੇ ਐਮਲ ਵਲੀ ਖਾਨ ਸਾਹਿਬ ਦਾ ਇੱਕ ਬਿਆਨ ਆਇਆ। ਉਹਨਾਂ ਕਿਹਾ ਜੀ ਜਿਹੜਾ ਨਵਾਂ ਪੀਕਾ ਐਕਟ ਮਨਜ਼ੂਰ ਕਰਾਇਆ ਗਿਆ ਨਾ, ਇਹਦੇ ਵਿੱਚ ਸਭ ਤੋਂ ਬਹੁਤਾ ਮੈਂ ਬੋਲਦਾ ਮੇਰੇ 'ਤੇ ਹੀ ਲੱਗਣਾ। ਨਹੀਂ ਜਵਾਨ, ਤੁਹਾਡੇ 'ਤੇ ਨਹੀਂ ਮੈਨੂੰ ਲੱਗਣਾ, ਇਹ ਨਾ ਇਸ ਤਰ੍ਹਾਂ ਨਾ ਆਖੋ। ਵੈਸੇ ਤਾਂ ਖੋਤਾ ਵੀ ਸਭ ਤੋਂ ਬਹੁਤਾ ਬੋਲਦਾ ਹੈ, ਲੇਕਿਨ ਉਹਨੂੰ ਤਾਂ ਕੋਈ ਬੰਦਾ ਜੁਰਮਾਨਾ ਨਹੀਂ ਕਰਦਾ ਨਾ, ਤਾਂ ਖੋਤਾ ਬੋਲੀ ਜਾਏ। ਮੈਂ ਤੁਹਾਨੂੰ ਖੋਤਾ ਨਹੀਂ ਕਹਿ ਰਿਹਾ, ਖੁਦਾ ਨਾ ਖਾਸਤਾ। ਤੁਹਾਨੂੰ ਲੋਕ ਜੋ ਕਹਿੰਦੇ ਨੇ ਉਹੀ ਕਹਿਣਗੇ, ਮਤਲਬ ਐਮਲ ਵਲੀ ਕਹਿਣਗੇ ਤੁਹਾਨੂੰ, ਮੈਂ ਖੋਤਾ ਨਹੀਂ ਕਹਿ ਰਿਹਾ ਤੁਹਾਨੂੰ। ਮੈਂ ਸਿਰਫ ਤੁਹਾਨੂੰ ਇਹ ਦੱਸ ਰਿਹਾ ਵੀ ਬਹੁਤਾ ਬੋਲਣ 'ਤੇ ਹੀ ਜ਼ਰੂਰੀ ਨਹੀਂ ਹੁੰਦਾ। ਬੋਲਣਾ ਕੀ ਹੈ ਇਹ ਅਸਲ ਗੱਲ ਹੈ। ਸੱਚ ਬੋਲ ਸਕਦੇ ਹੋ ਕਿ ਨਹੀਂ, ਮੈਨੂੰ ਨਹੀਂ ਨਜ਼ਰ ਆਉਂਦਾ ਵੀ ਤੁਸੀਂ ਕਦੇ ਜ਼ਿੰਦਗੀ 'ਚ ਸੱਚ ਬੋਲਿਆ ਜਾਂ ਹੁਣ ਬੋਲਣਾ ਹੈ ਜਾਂ ਗਾਂਹ ਬੋਲਣ ਦਾ ਇਰਾਦਾ ਰੱਖਦੇ ਹੋ, ਅਤੇ ਇਸ ਲਈ ਤੁਹਾਨੂੰ ਕਿਸੇ ਨੇ ਕੀ ਕਹਿਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇੱਕ ਅਸੀਂ ਵਾਸ਼ਿੰਗਟਨ DC ਤੋਂ ਰੱਖਦੇ। ਸਦਰ ਟਰੰਪ ਸਾਹਿਬ ਨੇ ਆਪਣੀ ਨਵੀਂ ਪ੍ਰੈਸ ਸੈਕਟਰੀ ਰੱਖੀ ਹੈ। ਇਹਦਾ ਨਾਂ, ਪ੍ਰੈਸ ਸੈਕਟਰੀ ਦਾ ਨਾਂ ਹੈ ਕੈਰੋਲਾਈਨ ਲੈਵਿਟ, ਔਰ ਇਹਦੀ 27 ਸਾਲ ਉਮਰ ਹੈ। ਬਹੁਤ ਛੋਟੀ ਬੱਚੀ ਹੈ ਕੰਪੈਰੇਟਿਵਲੀ ਉਹਦੀ ਪੋਜੀਸ਼ਨ ਦੇ, ਔਰ ਉਹਨਾਂ ਨਵਾਂ ਹੀ ਧਮਾਕਾ ਕਰ ਦਿੱਤਾ ਆਉਂਦੇ। ਉਹਨਾਂ ਨੇ ਆਖਿਆ ਵੀ ਜਿਹੜਾ ਮੀਡੀਆ ਬੜੇ ਬੜੇ CNN ਅਤੇ ਵਾਸ਼ਿੰਗਟਨ ਪੋਸਟ ਅਤੇ ਨਿਊਯਾਰਕ ਟਾਈਮਸ ਅਤੇ ਫਲਾਨਾ ਟਮਕਾਨਾ, ਜਿੱਥੇ ਉਹ ਬੜੀਆਂ ਬੜੀਆਂ ਅਖਬਾਰਾਂ ਅਤੇ TV ਬਹਿੰਦੇ ਸਨ, ਉੱਥੇ ਉਹਨਾਂ ਨੇ ਕਿਹਾ ਵੀ ਹੁਣ ਵੀਲੌਗ ਕਰਨ ਵਾਲੇ, ਪੋਡਕਾਸਟ ਕਰਨ ਵਾਲੇ ਔਰ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਉਹ ਵੀ ਬਹਿ ਕੇ ਸਵਾਲ ਪੁੱਛਣਗੇ। ਉਹਨਾਂ ਨੇ ਕਿਹਾ ਲੋਕੀ ਵੇਖਦੇ ਇਹਨਾਂ ਨੂੰ ਨੇ ਸਾਰੀ, ਇਹ ਤੁਸੀਂ ਵੱਡੇ ਵੱਡੇ ਮੀਡੀਆ ਨੂੰ ਇਸ ਲਈ ਪਾਉਂਦੇ ਸਾਂ ਵੀ ਤੁਹਾਨੂੰ ਲੋਕੀ ਵੇਖਦੇ ਨੇ, ਪੜ੍ਹਦੇ ਨੇ, ਤੁਸੀਂ ਲੋਕਾਂ ਦੇ ਇੰਟਰਸਟ ਨੂੰ ਪ੍ਰੋਟੈਕਟ ਕਰੋਗੇ। ਤੁਹਾਨੂੰ ਹੁਣ ਲੋਕੀ ਪੜ੍ਹਨੋਂ ਔਰ ਵੇਖਣੋਂ ਹਟ ਗਏ ਨੇ, ਲੋਕੀ ਤਾਂ ਇਹਨਾਂ ਨੂੰ ਵੇਖਦੇ ਔਰ ਪੜ੍ਹਦੇ ਨੇ, ਅਤੇ ਫਿਰ ਪਬਲਿਕ ਦੀ ਨੁਮਾਇੰਦਾ ਤਾਂ ਇਹ ਲੋਕ ਹੋਏ ਨਾ। ਉਹਨਾਂ ਕਿਹਾ ਇਹ ਵੀ ਹੁਣ ਤੁਹਾਡੇ ਬਰਾਬਰ 'ਤੇ ਬਹਿਣਗੇ ਔਰ ਬਹਿ ਕੇ ਇੱਥੋਂ ਸਵਾਲ ਪੁੱਛਣਗੇ। ਅੱਛਾ, ਸਾਡੇ ਅਜੀਬ ਹੀ ਕੰਮ ਨੇ। ਸਾਡੇ ਕੰਮ ਇਹ ਨੇ ਕਿ ਸਾਡੇ ਜਿਹਦੇ ਹੱਥੀਂ ਜਿਹੜੀ ਸ਼ਾਇਦ ਚੜ੍ਹ ਜਾਏ ਨਾ, ਉਹ ਦੂਜੇ ਨੂੰ ਦੇ ਕੇ ਰਾਜ਼ੀ ਨਹੀਂ ਹੈ। ਮਤਲਬ ਜਿਹੜੀਆਂ ਘਰ ਦੀਆਂ ਕੁੰਜੀਆਂ ਸੱਸ ਦੇ ਹੱਥ ਚੜ੍ਹਦੀਆਂ ਨੇ, ਉਹ ਨੌਹਾਂ ਨੂੰ ਦੇ ਕੇ ਰਾਜ਼ੀ ਨਹੀਂ ਜਦੋਂ ਤੱਕ ਕੰਮ ਉੱਤੇ ਨਹੀਂ ਅੱਪੜਨ ਵਾਲਾ ਹੋ ਜਾਂਦਾ। ਇਸੇ ਤਰੀਕੇ ਨਾਲ ਮੈਂ ਯੂਨੀਵਰਸਿਟੀਆਂ 'ਚ ਦੇਖਿਆ ਵੀ ਜਿਹਦੇ ਇੱਕ ਬੰਦੇ ਕੋਲ PhD ਸੀ, ਉਹ ਕਿਸੇ ਹੋਰ ਬੰਦੇ ਨੂੰ PhD ਕਰਨ ਹੀ ਨਹੀਂ ਦਿੰਦਾ ਤਾਂ ਕਿ ਮਾਮਲਾ ਗਾਂਹ ਤੁਰੇ ਹੀ ਨਾ। ਇਸੇ ਤਰੀਕੇ ਨਾਲ ਮੈਂ ਸਹਾਫੀਆਂ ਨੂੰ ਵੇਖਿਆ, ਇਹਨਾਂ ਨੇ ਵੀ ਉੱਥੇ ਕੋਈ ਪਲਾਟ ਸ਼ਲਾਟ ਲੈਣੇ ਹੁੰਦੇ ਨੇ, ਆਪਣੀ ਇਜਾਰਾਦਾਰੀ ਕਾਇਮ ਕਰਨ ਵਾਸਤੇ ਆਉਂਦੇ ਨੇ ਵੀ ਜਿਹੜੇ ਬੰਦੇ ਨੇ ਕੁੱਲ ਵਕਤੀ ਸਹਾਫਤ ਕਰਨੀ ਉਹ ਸਹਾਫੀ ਹੈ, ਪਾਰਟ ਟਾਈਮ ਜਿਹੜਾ ਉਹ ਸਹਾਫੀ ਨਹੀਂ ਹੈ। ਮਤਲਬ ਅਗਰ ਕੋਈ ਬੰਦਾ ਕਿਤੇ ਹੋਰ ਤਨਖਾਹ ਲੈਂਦਾ ਹੈ ਅਤੇ ਉਹਨੂੰ ਅਸੀਂ ਸਹਾਫੀ ਨਹੀਂ ਮੰਨਣਾ, ਜਿਹੜਾ ਫੁੱਲ ਟਾਈਮ ਸਹਾਫੀ ਹੈ ਉਹਨੂੰ ਸਹਾਫੀ ਮੰਨਣਾ। ਮਤਲਬ ਹਰ ਇੱਕ ਨੇ ਆਪਣੀ ਆਪਣੀ ਦੀਵਾਰ ਅਤੇ ਆਪਣੀ ਆਪਣੀ ਇੱਟ ਰੱਖੀ ਹੈ। ਉਸ ਤੋਂ ਬਾਅਦ ਇਹਨਾਂ ਨੇ ਆਖਿਆ ਕਿ ਜਨਾਬ ਅਸੀਂ ਜਿਹੜਾ ਨਾ ਉਹ ਇਹ ਜਿਹੜੇ ਪਹਿਲਾਂ ਸ਼ੁਰੂ ਜਦੋਂ TV ਆਇਆ ਨਾ, ਪ੍ਰਾਈਵੇਟ TV ਆਏ, ਅਤੇ ਉਹਦੇ ਜਿਹੜੇ TV ਐਂਕਰ ਸਨ ਉਹਨਾਂ ਨੂੰ ਕਈ ਬੜੇ ਬੜੇ ਜਬਰਾਨ ਸਹਾਫੀ ਜਿਹੜੇ ਸਨ ਉਹਨਾਂ ਨੂੰ ਸਹਾਫੀ ਨਹੀਂ ਸੀ ਮੰਨਦੇ। ਮੈਂ ਨਾਂ ਲੈ ਸਕਦਾ ਬੜਿਆਂ ਸਾਰਿਆਂ ਦੇ, ਬੜੇ ਸਾਰੇ ਸਾਡੇ ਸੱਜਣ ਵੀ ਨੇ। ਉਹ ਜਿਹੜੇ TV ਦੇ ਵਿੱਚ ਐਂਕਰ ਬਣੇ ਨਾ, ਉਹਨਾਂ ਨੂੰ ਆਉਂਦੇ ਸੀ ਜੀ ਇਹ ਸਹਾਫੀ ਨਹੀਂ, ਸਹਾਫੀ ਤਾਂ ਅਸੀਂ ਹਾਂ ਜਿਹੜੇ ਅਖਬਾਰਾਂ 'ਚ ਲਿਖਦੇ ਹਾਂ, ਅਖਬਾਰ ਹੀ ਸਹਾਫਤ ਹੈ, ਇਹ TV ਵਾਲੇ ਸਹਾਫਤ ਨਹੀਂ। ਫਿਰ ਹੌਲੀ ਹੌਲੀ TV ਚੜ੍ਹ ਗਿਆ। ਹੁਣ ਉਹਨਾਂ ਦੇ ਵਿੱਚੋਂ ਆਪ ਕਈ ਨੇ ਜਿਹੜੇ TV 'ਤੇ ਐਂਕਰ ਬਣੇ ਬੈਠੇ ਨੇ, ਜਿਹੜੇ ਉਸ ਵੇਲੇ ਆਉਂਦੇ ਸਨ ਵੀ ਇਹ ਐਂਕਰ ਜਿਹੜੇ ਨੇ ਸਹਾਫੀ ਨਹੀਂ ਹੈਗੇ, ਸਿਰਫ ਅਖਬਾਰ 'ਚ ਲਿਖਣ ਵਾਲੇ ਸਹਾਫੀ ਨੇ। ਇਸੇ ਤਰ੍ਹਾਂ ਹੁਣ ਸੋਸ਼ਲ ਮੀਡੀਆ ਆਇਆ ਅਤੇ ਇਹਨਾਂ 'ਚੋਂ ਪਹਿਲਾਂ ਬੜਿਆਂ ਸਾਰਿਆਂ ਨੇ ਇਮਰਾਨ ਰਿਆਜ਼ ਨੂੰ, ਦੂਸਰਿਆਂ ਨੂੰ ਡੈਰੋਗੇਟਰੀ ਟਰਮ ਯੂਜ਼ ਕੀਤੇ। ਇਹ ਵੀਲੌਗਰ ਨੇ, ਇਹ ਵੀਲੌਗ ਕਰਦੇ ਨੇ, ਇਹ ਸੋਸ਼ਲ ਮੀਡੀਆ ਵਾਲੇ ਨੇ, ਇਹ ਸੋਸ਼ਲ ਮੀਡੀਆ ਇਨਫਲੂਐਂਸਰ ਨੇ। ਹੁਣ ਹੌਲੀ ਹੌਲੀ ਆਪ ਵੀ ਸਾਰੇ ਵੀਲੌਗ ਕਰਨਾ ਸ਼ੁਰੂ ਹੋ ਗਏ ਨੇ। ਹੁਣ ਇਹਨਾਂ ਨੂੰ ਸਮਝ ਆ ਗਈ ਕਿ ਅਸਲ ਮੀਡੀਆ ਤਾਂ ਇਹ,
ਹੁਣ ਮੇਰਾ ਖਿਆਲ ਹੈ ਕਿ ਜਿੰਨੀ ਇਮਰਾਨ ਰਿਆਜ਼ ਦੀ ਔਰ ਮੇਰੀ ਵਿਊਅਰਸ਼ਿਪ ਹੈ, ਅਗਰ ਇਕੱਠੀ ਕਰ ਲਈਏ ਦੋਵਾਂ ਦੀ, ਤੇ ਮੇਰਾ ਖਿਆਲ ਹੈ ਜਿਹੜੇ ਮੇਨ ਸਟਰੀਮ ਟੀਵੀ ਨੇ ਉਹਨਾਂ ਸਾਰੇ ਦੂਸਰੇ ਸੱਜਣਾ ਦੀ ਅਗਰ ਇਕੱਠੀ ਕਰ ਲਈ ਜਾਏ ਤੇ ਸਾਡੀ ਦੋਵਾਂ ਦੀ ਵਿਊਅਰਸ਼ਿਪ ਜਿਹੜੀ ਹੈ ਉਹਨਾਂ ਬਾਕੀ ਸਾਰੇ ਸਹਾਫੀਆਂ ਤੋਂ, ਜ਼ਾਹਿਰ ਹੈ ਤੁਹਾਡਾ ਪਿਆਰ ਹੈ, ਤੁਹਾਡਾ ਇਤਮਾਦ ਹੈ, ਕੋਈ ਸਾਡਾ ਤੇ ਇਹਦੇ ਵਿੱਚ ਕਮਾਲ ਨਹੀਂ ਹੈ, ਲੇਕਿਨ ਸਾਡੀ ਦੋਵਾਂ ਦੀ ਵਿਊਅਰਸ਼ਿਪ ਅਗਰ ਕਿਉਂਕਿ ਸਾਡੀ ਇਸ ਵੇਲੇ ਜਿਹੜੇ ਕਰੰਟ ਅਫੇਅਰਸ ਦੇ ਵੀਲੌਗ ਨੇ ਉਹਨਾਂ 'ਚ ਸਭ ਤੋਂ ਜ਼ਿਆਦਾ ਵਿਊਅਰਸ਼ਿਪ ਪਹਿਲੇ ਨੰਬਰ 'ਤੇ ਇਮਰਾਨ ਰਿਆਜ਼ ਸਾਹਿਬ ਨੇ ਤੇ ਦੂਜੇ 'ਤੇ ਸ਼ਾਇਦ ਅਸੀਂ ਹੈ, ਤੇ ਅਗਰ ਸਾਡੀ ਵਿਊਅਰਸ਼ਿਪ ਨੂੰ ਇਕੱਠਾ ਕਰ ਲਿਆ ਜਾਏ ਤੇ ਮੇਰਾ ਖਿਆਲ ਹੈ ਕਿ ਬਾਕੀ ਸਾਰੇ ਜਿੰਨੇ ਸੱਜਣ ਨੇ ਉਹਨਾਂ ਦੀ ਉਸ ਬਰਾਬਰ ਹੋਏਗੀ। ਇਹ ਹੁਣ ਇਹ ਹੈ ਕਿ ਸਾਰੀ ਉਮਰ ਸਾਡੀ ਇਸ ਤਰ੍ਹਾਂ ਰਹਿਣੀ ਹੈ ਨਾ, ਇਹ ਜਿੱਦਤ ਆਣੀ ਹੈ। ਕੱਲ੍ਹ ਨੂੰ ਕਿਸੇ ਨਵੇਂ ਨੇ ਆਉਣਾ ਹੈ, ਉਹਨੇ ਆਖਣਾ ਨਵਾਂ ਆਇਆ ਹੈ ਸੋਹਣਿਆ, ਉਹ ਲੱਗਣਾ ਇੰਝ ਹੀ ਹੈ, ਪਰ ਉਹਨੇ ਆ ਜਾਣਾ ਹੈ ਤੇ ਛਾ ਜਾਣਾ ਹੈ, ਉਹਨੇ ਸਾਨੂੰ ਪਿੱਛਾ ਛੱਡ ਜਾਣਾ ਹੈ। ਕੋਈ ਨਵੀਂ ਟੈਕਨੋਲੋਜੀ ਆ ਜਾਣੀ ਹੈ ਜਿਹੜੀ ਉਮਰ ਦੇ ਹਿਸਾਬ ਨਾਲ ਸਾਡੇ ਕੋਲੋਂ ਉਹ ਅਡੋਪਟ ਨਹੀਂ ਕੀਤੀ ਜਾਣੀ। ਜਿਹੜੇ ਨਵੇਂ ਆ ਰਹੇ ਹੁਣ ਉਹਨਾਂ ਨੇ ਲੈ ਦੇ ਜਾਣਾ ਸਾਨੂੰ। ਕਹਿਣ ਦਾ ਮਤਲਬ ਇਹ ਹੈ ਕਿ ਜ਼ਮਾਨੇ ਦੇ ਅੰਦਾਜ਼ ਬਦਲੇ ਗਏ। ਇਹ ਜਦੋਂ ਨਵਾਂ ਜ਼ਮਾਨਾ ਆਉਂਦਾ ਉਹਦਾ ਨਵਾਂ ਮੀਡੀਅਮ ਹੁੰਦਾ ਹੈ, ਨਵਾਂ ਮੀਡੀਆ ਹੁੰਦਾ ਹੈ, ਨਵਾਂ ਤਰੀਕਾ ਹੁੰਦਾ ਹੈ। ਸ਼ੁਰੂ 'ਚ ਸਾਰੇ ਆਉਂਦੇ ਨੇ ਵੀ ਨਾ, ਉਹ FX ਨੇ ਜਿਹੜੀ ਗੱਡੀ ਮੇਰੇ ਕੋਲ ਸੀ ਨਾ ਉਹਦੇ ਨਾਲ ਦੀ ਦੋਹਰੇ ਨਹੀਂ ਬਣਾਈ। ਸੋਨੀ ਦਾ TV ਜਿਹੜਾ ਉਹ ਹੁੰਦਾ ਸੀ ਉਹ ਦੋਹਰੇ ਨਹੀਂ ਬਣਿਆ ਨਾ, ਇਹ ਗੱਲ ਕੋਈ ਨਹੀਂ। ਸੁਜ਼ੂਕੀ ਨੇ FX ਤੋਂ ਅਗਲੇ ਸਾਲ ਹੀ ਬਿਹਤਰ ਗੱਡੀ ਬਣਾਈ ਸੀ। ਟਿਓਟਾ ਨੇ ਵੀ 88 ਤੋਂ 86 ਤੋਂ 80 ਤੋਂ 87 ਤੋਂ 88 ਤੋਂ ਬਿਹਤਰ ਗੱਡੀਆਂ ਬਾਅਦ ਦੇ ਵਿੱਚ ਬਿਹਤਰ ਤੋਂ ਬਿਹਤਰ ਹੀ ਬਣਾਈਆਂ ਨੇ। ਲੇਕਿਨ ਕਿਉਂਕਿ ਸਾਨੂੰ ਨੌਸਟੈਲਜੀਆ ਹੈ, ਅਸੀਂ ਜਵਾਨੀ 'ਚ ਪਹਿਲਾ ਗਾਉਣ ਉਸ ਗੱਡੀ 'ਚ ਸੁਣਿਆ ਸੀ। ਅਸੀਂ ਜਿਹੜੀ ਹੈ ਉਹ ਕੇਸਰੀ ਚੁੰਨੀ ਵਾਲੀ ਜਿਹੜੀ ਹੈ ਉਹ ਨਾਲ ਬਹਾ ਕੇ ਭਰਜਾਈ ਜਿਹੜੀ ਹੈ ਉਹਨੂੰ ਗਾਣਾ ਪਹਿਲਾ ਗਾਉਣ ਉੱਥੇ ਚਲਾਇਆ ਸੀ। ਬਾਬਾ ਜੀ ਨੇ ਜਿਹੜੇ ਹੁਣ ਇਸ ਵੇਲੇ ਬਾਬਾ ਜੀ ਹੋਣਗੇ, ਉਹਨਾਂ FX ਦੇ ਵਿੱਚ ਪਹਿਲੇ ਫਰਾਟੇ ਲਏ ਸਨ ਆਂਟੀ ਜੀ ਦੇ ਨਾਲ, ਤੇ ਉਹਨਾਂ ਨੂੰ ਇਹੀ ਲੱਗਦਾ ਵੀ FX ਨਾਲ ਦੀ ਗੱਡੀ ਕੋਈ ਨਹੀਂ। ਉਹ ਅਸਲ ਤੁਹਾਡੀ ਜਵਾਨੀ ਸੀ ਸਰਕਾਰ, ਤੁਹਾਡੀ ਜਵਾਨੀ ਨਾਲ ਦਾ ਵੇਲਾ ਹੋਰ ਕੋਈ ਨਹੀਂ। FX ਦੇ ਵਿਚਾਰੀ ਕੀ ਸੀ ਉਸ ਗੱਡੀ ਦੇ ਵਿੱਚ, ਮੈਂ ਜਿਹੜਾ ਬਾਅਦ ਦੇ ਵਿੱਚ ਨਹੀਂ ਬਣਨਾ। ਤੇ ਸਾਨੂੰ ਸਾਰਿਆਂ ਨੂੰ ਇਹੀ ਨੌਸਟੈਲਜੀਆ ਹੈ ਕਿ ਜਿਹੜੇ 80 ਦੀਆਂ ਫਿਲਮਾਂ ਸਨ, ਉਹ ਜਿਨ੍ਹਾਂ ਦੀ ਜਵਾਨੀ ਉਦੋਂ ਹੀ ਸੀ, ਜਿਹੜੇ ਤੁਹਾਨੂੰ ਪਤਾ ਰੋੜੇ ਦੇ ਉੱਤੇ ਖੱਤ ਲਵੇਟ ਕੇ ਆਪਣੀ ਦੋਸਤ ਨੂੰ ਭੇਜਦੇ ਸਨ ਜਾਂ ਜਿਹਦੇ ਨਾਲ ਕੋਈ ਅੱਖ ਮਟੱਕਾ ਹੁੰਦਾ ਸੀ। ਹੁਣ ਤਾਂ SMS ਜਾਂਦਾ ਨਾ ਟੁੰਗ ਕਰਕੇ, ਕਿਸੇ ਨੂੰ ਪਤਾ ਵੀ ਨਹੀਂ ਲੱਗਦਾ। ਤੇ ਉਦੋਂ ਉਹ ਰੋੜੇ ਦੇ ਨਾਲ ਜਿਹੜਾ ਉਹ ਰੋੜੇ ਦੇ ਉੱਤੇ ਲਵੇਟ ਕੇ ਜਿਹੜਾ ਖੱਤ ਜਿਹੜਾ ਉਹ ਘੱਲਣਾ, ਅਤੇ ਕਈ ਵਾਰੀ ਜਾ ਕੇ ਕੁੜੀ ਦੀ ਮਾਂ ਦੀ ਪੁੜਪੜੀ 'ਚ ਵੱਜਣਾ ਅਤੇ ਪੈ ਉੱਥੇ ਕੜਤੱਲਾਂ ਪੈਣੀਆਂ ਪੂਰੇ ਘਰ ਦੇ ਵਿੱਚ। ਉਹ ਜਿਹਨੂੰ ਨਹੀਂ ਵੀ ਪਤਾ ਲੱਗਣਾ ਉਹਨੂੰ ਪਤਾ ਲੱਗ ਜਾਣਾ ਵੀ ਰੁਕਾ ਆਇਆ, ਸਮਝਦੇ ਹੋ ਨਾ। ਜਾਂ ਫਿਰ ਕਿਸੇ ਮਹੱਲੇ ਦੇ ਵਿੱਚ ਕਿਸੇ ਬੱਚੇ ਨੂੰ ਫੜਨਾ, ਉਹਨੂੰ ਕੋਈ ਪੈਪਸੀ ਦੀ ਬੋਤਲ ਪਿਆਉਣੀ ਕਿਸੇ ਨੇ, ਅਤੇ ਉਹਨੇ ਜਾ ਰੁਕਾ ਦੇਣਾ। ਉਹ ਜੇ ਉਹਨੂੰ ਤੁਹਾਡੇ ਨਾਲ ਕੋਈ ਕਿਹੜ ਹੋਣੀ ਤਾਂ ਉਹਨੇ ਜਾ ਰੁਕਾ ਕਿਸੇ ਹੋਰ ਨੂੰ ਦੇਣਾ। ਅਤੇ ਜੇ ਅੱਗੋਂ ਕਿਤੇ ਚਾਚੇ ਦੇ ਹੱਥੀ ਚੜ੍ਹ ਜਾਂਦਾ ਸੀ ਰੁਕਾ, ਮਤਲਬ ਬੱਚੀ ਦੇ ਪਿਓ ਦੇ, ਅਤੇ ਫਿਰ ਜੋ ਕੁਛ ਬੰਦੇ ਨਾਲ ਹੁੰਦਾ ਸੀ ਉਹ ਫਿਰ ਤੁਹਾਨੂੰ ਪਤਾ ਹੀ ਹੈ, ਜਿਵੇਂ ਲੈਟਰ ਬਾਕਸ ਤੋਂ ਕੱਢ ਕੇ ਖੱਤ ਦੇ ਉੱਤੇ ਮੋਹਰਾਂ ਲੱਗਦੀਆਂ ਨੇ, ਇੰਝ ਸ਼ਾਮੀ ਬੰਦੇ ਨੂੰ ਮੋਹਰਾਂ ਲੱਗ ਜਾਂਦੀਆਂ ਸਨ। ਅਤੇ ਉਸ ਤੋਂ ਬਾਅਦ ਕਈ ਦਿਨ ਬੰਦਾ ਟਕੋਰ ਮਤਲਬ ਲੋਗੜ ਸ਼ੋਗੜ ਲੱਭਦਾ ਫਿਰਦਾ ਸੀ। ਅਤੇ ਕਹਿਣ ਦਾ ਮਤਲਬ ਫਿਰ ਉੱਧਰ ਨੂੰ ਅੱਖ ਬਚਾ ਕੇ ਜਾਂਦਾ ਸੀ ਕਿ ਹੁਣ ਮੈਨੂੰ ਕੋਈ ਫੜ ਨਾ ਲਵੇ। ਅਤੇ ਇਹ ਵਕਤ ਹੈ, ਵਕਤ ਬਦਲ ਜਾਂਦਾ। ਜਿਸ ਵੇਲੇ ਵਕਤ ਬਦਲਦਾ ਨਵੇਂ ਵਕਤ ਆਉਂਦੇ ਨੇ। ਜਿਹੜੇ ਬੰਦੇ ਪੁਰਾਣੇ ਜਿਹੜੇ ਗਿੱਝੇ ਹੁੰਦੇ ਨੇ, ਜਿਸ ਕੰਮ 'ਤੇ ਹਿੱਲੇ ਹੁੰਦੇ ਨੇ, ਉਹ ਆਉਂਦੇ ਨੇ ਕਿ ਨਾ ਇਹਦੇ ਨਾਲ ਦਾ ਕੰਮ ਦੋਹਰੇ ਨਹੀਂ। ਜਿਹੜਾ ਕੰਮ ਅਸੀਂ ਕਰ ਛੱਡਿਆ ਨਾ, ਹਰ ਬੰਦਾ ਇਹੀ ਸਮਝਦਾ ਜਿਹੜੇ ਬੁੱਲੇ ਅਸੀਂ ਲੁੱਟ ਲਏ ਨੇ, ਜਿਹੜੇ ਕੰਮ ਅਸੀਂ ਕਰ ਲਏ ਨੇ ਉਹ ਕਿਸੇ ਹੋਰ ਨੇ ਨਹੀਂ ਕਰਨੇ। ਦੁਨੀਆ ਭਲੀ ਸੋ ਭਲੀ। ਜਿਹੜਾ ਨਵਾਂ ਜ਼ਮਾਨਾ ਆਉਂਦਾ, ਨਵੇਂ ਲੋਕ ਆਉਂਦੇ ਨੇ, ਉਹ ਉਦੋਂ ਵੱਧ ਕੇ ਕੰਮ ਪਾਉਂਦੇ ਨੇ ਅਤੇ ਵੱਧ ਕੇ ਗੱਲਬਾਤ ਆਪਣੀ ਸੁਣਾਉਂਦੇ ਨੇ। ਇਸ ਲਈ ਮੈਂ ਸਿਰਫ ਤੁਹਾਨੂੰ ਇਹੀ ਦੱਸਾਂਗਾ ਵੀ ਇਹ ਸੋਸ਼ਲ ਮੀਡੀਆ ਜਿਹੜਾ ਕਦੇ ਇਹ ਕਿਸੇ ਜ਼ਮਾਨੇ 'ਚ ਤੁਹਾਨੂੰ ਬਜ਼ੁਰਗਾਂ ਨੇ ਦੱਸਿਆ ਹੋਣਾ ਕਿ ਜਦੋਂ ਨਵੀਂ ਪ੍ਰਿੰਟਿੰਗ ਪ੍ਰੈਸ ਆਈ ਨਾ, ਇਹ ਜਿਹਨਾਂ 'ਤੇ ਅਖਬਾਰ ਛਪਦੀ ਹੈ, ਕਿਤਾਬ ਛਪਦੀ ਹੈ, ਕੁਰਾਨ ਕਰੀਮ ਵੀ ਉੱਤੇ ਛਪਦਾ ਜ਼ਾਹਿਰ ਹੈ, ਇਹਨਾਂ ਨੂੰ ਸਾਡੇ ਮੌਲਵੀਆਂ ਨੇ ਸ਼ੈਤਾਨੀ ਕੰਮ ਆਖਿਆ। ਉਹਨਾਂ ਕਿਹਾ ਸ਼ੈਤਾਨੀ ਕੰਮ ਹੈ, ਫਤਵਾ ਦੇ ਦਿੱਤਾ ਮੁਸਲਮਾਨ ਮੌਲਵੀਆਂ ਨੇ ਕਿ ਇਹਨੂੰ ਇਸਤੇਮਾਲ ਨਹੀਂ ਕਰਨਾ। ਇਸੇ ਵਜ੍ਹਾ ਤੋਂ ਵੈਸਟ ਸਾਡੇ ਤੋਂ ਅੱਗੇ ਨਿਕਲ ਗਿਆ, ਕਿਉਂਕਿ ਉਹਨਾਂ ਕਿਤਾਬਾਂ ਛਾਪੀਆਂ, ਅਸੀਂ ਕਿਤਾਬਾਂ ਛਾਪੀਆਂ ਹੀ ਨਹੀਂ। ਉਸ ਤੋਂ ਬਾਅਦ ਸਪੀਕਰ ਨੂੰ ਅਸੀਂ ਸ਼ੈਤਾਨੀ ਕਹਿ ਦਿੱਤਾ, ਆਖਿਆ ਇਹ ਵੀ ਗੈਰ ਇਨਸਾਨੀ ਹੈ। ਉਸ ਤੋਂ ਬਾਅਦ ਕੈਮਰੇ ਨਾਲ ਤਸਵੀਰ ਲੈਣ ਨੂੰ ਹਰਾਮ ਕਰਾਰ ਦਿੱਤਾ ਉਲਮਾ ਨੇ। ਫਿਰ ਇਹ ਜ਼ਿਕਰ ਸ਼ੁਰੂ ਕੀਤਾ ਕਿ ਉਹ ਜਿਹੜੀ ਸਟਿਲ ਫੋਟੋ ਹੈ ਨਾ, ਕੈਸੀ ਦੁਕਾਨਦਾਰੀ ਅਸੀਂ ਕੀਤੀ ਹੈ ਵੈਸੇ, ਉਹ ਜਿਹੜੀ ਸਟਿਲ ਫੋਟੋਗ੍ਰਾਫੀ ਹੈ, ਮੇਰੀ ਤਸਵੀਰ ਜਿਹੜੀ ਦੀਵਾਰ 'ਤੇ ਲੱਗੀ ਉਹ ਹਰਾਮ ਹੈ। TV ਵਾਲੀ ਚੱਲਦੀ ਤਸਵੀਰ ਹਲਾਲ ਹੈ। ਵਾਹ 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 ਵਾਹ, ਬੱਲੇ ਹੋ ਸ਼ੇਰ ਬੱਗੇ ਹੋ। ਅਤੇ ਇਹ TV ਤੱਕ ਤਾਂ ਕੰਮ ਠੀਕ ਸੀ, ਅਤੇ ਇਹ ਹੁਣ ਜਿਹੜੀ ਚੱਲਦੀ ਵੀ ਹੈ ਅਤੇ ਖਲੋਤੀ ਵੀ ਹੈ ਜਿਹੜੀ ਅਸੀਂ ਕਰਨ ਡਏ ਹਾਂ, ਇਹ ਹਲਾਲ ਹੈ ਜਾਂ ਹਰਾਮ ਹੈ? ਮਤਲਬ ਇਹ ਉਹ ਦਕੀਆ ਨੂਸੀ ਸੋਚਾਂ ਸਨ ਸਾਡੀਆਂ, ਜਿਨ੍ਹਾਂ ਦੇ ਨਾਲ ਅਸੀਂ ਤੁਰੇ ਰਹੇ। ਔਰ ਨਾ ਪ੍ਰਿੰਟਿੰਗ ਪ੍ਰੈਸ ਨੂੰ ਮੰਨਿਆ, ਨਾ ਅਸੀਂ ਸਭ ਤੋਂ ਪਹਿਲਾਂ ਸਪੀਕਰ ਨੂੰ ਵੀ ਸ਼ੈਤਾਨੀ ਆਖਿਆ, ਅਸੀਂ ਰੇਡੀਓ ਨੂੰ ਸ਼ੈਤਾਨੀ ਆਖਿਆ, ਅਸੀਂ ਟੈਲੀਵਿਜ਼ਨ ਨੂੰ ਸ਼ੈਤਾਨੀ ਆਖਿਆ, ਅਸੀਂ ਕੈਮਰੇ ਨੂੰ ਸ਼ੈਤਾਨੀ ਆਖਿਆ, ਅਤੇ ਹੁਣ ਆ ਕੇ ਅਸੀਂ ਸੋਸ਼ਲ ਮੀਡੀਆ ਨੂੰ ਸ਼ੈਤਾਨੀ ਆਖਣ ਨੇ। ਸਾਡੇ ਆਰਮੀ ਚੀਫ ਸਾਹਿਬ ਰੋਜ਼ ਆਉਂਦੇ ਨੇ। ਲੇਕਿਨ ਜਿਹੜਾ ਜਿਵੇਂ ਕੋਈ ਬਾਹਰ ਤੇਲ ਵੇਚਣ ਡਿਆ ਹੋਵੇ ਨਾ, ਪਿੰਡਾਂ ਦੇ ਵਿੱਚ ਫੇਰੀ ਦਿੰਦੇ ਨੇ ਤੇਲ ਵਾਲੇ, ਅਤੇ ਉਹ ਜਿਹੜਾ ਤੇਲ ਵੇਚਦਾ ਭਾਈ ਫਿਰਦਾ ਨਾ ਗਲੀਆਂ ਬਾਜ਼ਾਰਾਂ ਦੇ ਵਿੱਚ, ਉਹਨੇ ਤਾਂ ਆਪਣਾ ਤੇਲ ਵੇਚਦਿਆਂ ਫਿਰਨਾ। ਅਗਰ ਕਿਸੇ ਖਰੀਦ ਲਿਆ ਠੀਕ ਹੈ, ਅਗਰ ਨਹੀਂ ਖਰੀਦਿਆ ਤਾਂ ਤੇਲ ਵਾਲਾ ਕਦੇ ਨਹੀਂ ਰੁਕਦਾ।
ਭਾਈ ਮੇਰੇ, ਜਿੰਨੇ ਤੇਲ ਵੇਚਣਾ ਉਹਨੇ ਇੱਕ ਗਲੀ ਤੋਂ ਦੂਸਰੀ ਗਲੀ ਜਾਣਾ, ਉਹਨੂੰ ਅਗਰ ਤੁਸੀਂ ਆਖੋ ਵੀ ਉਹ ਇੱਕੋ ਗਲੀ ਖਲੋਤਾ ਰਹੇਗਾ ਤਾਂ ਤੇਲ ਵਾਲਾ ਨਹੀਂ ਰੁਕਦਾ, ਉਹਨੇ ਜਾਣਾ ਹੀ ਜਾਣਾ। ਅਤੇ ਇਸ ਗੱਲ ਤੋਂ ਉਹ ਕੋਈ ਸਬਜ਼ੀ ਵਾਲਾ ਹੋਵੇ, ਤੇਲ ਵਾਲਾ ਹੋਵੇ, ਉਹ ਫਰੂਟ ਵਾਲਾ ਹੋਵੇ, ਜਿਹੜਾ ਵੀ ਹੈ ਉਹ ਨਹੀਂ ਰੁਕਦਾ, ਉਹਨੇ ਆਪਣੀ ਦਿਹਾੜੀ ਕਰਨੀ, ਉਹਨੇ ਆਪਣੇ ਸਮੇਂ ਦੇ ਨਾਲ ਗਾਂਹ ਤੋਂ ਗਾਂਹ ਜਾਣਾ। ਅਤੇ ਇਸ ਵਾਸਤੇ ਮੈਂ ਸਿਰਫ ਤੁਹਾਨੂੰ ਇਹੀ ਗੱਲ ਦੱਸਾਂਗਾ, ਸਾਦਾ ਗੱਲ ਤੁਹਾਨੂੰ ਇਹ ਦੱਸਣਾ, ਜਿਸ ਵੇਲੇ ਨਵਾਂ ਐਵਰੀ ਡੇ ਅਤੇ ਦੂਸਰੇ ਇਸ ਤਰ੍ਹਾਂ ਦੇ ਪ੍ਰੋਡਕਟਸ ਆਏ ਤਾਂ ਲੋਕ ਇਸਤੇਮਾਲ ਨਹੀਂ ਸਨ ਕਰਦੇ। ਲੋਕ ਸਮਝਦੇ ਸਨ ਕਿ ਇਹ ਸ਼ਾਇਦ ਸਿਹਤ ਲਈ ਠੀਕ ਨਹੀਂ ਜਾਂ ਇਹ ਮਾਯੂਬ ਨੇ, ਲੇਕਿਨ ਉਸ ਤੋਂ ਬਾਅਦ ਹੁਣ ਹਰ ਬੰਦਾ ਉਹਦੇ ਨਾਲ ਚਾਹ ਪੀਂਦਾ। ਮੈਂ ਨਹੀਂ ਆਂਦਾ ਵੀ ਉਹ ਪੀਣੀ ਚਾਹੀਦੀ ਹੈ ਨਹੀਂ, ਉਹ ਤਾਂ ਡਾਕਟਰ ਦੱਸ ਸਕਦੇ ਨੇ, ਮੈਨੂੰ ਨਹੀਂ ਪਤਾ ਇਸ ਗੱਲ ਦਾ, ਲੇਕਿਨ ਮੈਂ ਸਿਰਫ ਤੁਹਾਨੂੰ ਇਹ ਦੱਸ ਰਿਹਾ ਕਿ ਜ਼ਮਾਨੇ ਦੇ ਅੰਦਾਜ਼ ਨੇ, ਉਹ ਜ਼ਮਾਨੇ ਦੇ ਹਿਸਾਬ ਨਾਲ ਬਦਲਦੇ ਨੇ ਅਤੇ ਉਹਨਾਂ ਦੇ ਨਾਲ ਚੱਲਣਾ ਚਾਹੀਦਾ ਅਤੇ ਉਹਨਾਂ ਦੇ ਹਿਸਾਬ ਨਾਲ ਕੰਮ ਕਰਨਾ ਚਾਹੀਦਾ। ਇਹਨਾਂ ਚੱਕਰਾਂ 'ਚ ਕਦੇ ਨਹੀਂ ਪੈਣਾ ਕਿ ਉਹ ਜਿਹੜਾ ਮੇਰਾ ਜ਼ਮਾਨਾ ਸੀ ਉਹੀ ਬੈਸਟ ਸੀ। ਬਹਰਹਾਲ ਹੁਣ ਸਦਰ ਟਰੰਪ ਨੇ ਆਖਿਆ ਕਿ ਬਈ ਇਹ ਬਰਾਬਰ 'ਤੇ ਬਹਿਣਗੇ ਅਤੇ ਇਹ ਕੰਮ ਸਾਰਾ ਜਿਹੜਾ ਨਾ ਉਹ ਕਰਨਗੇ। ਅੱਛਾ, ਇਹ ਆਖਰੀ ਖਬਰ ਮੈਂ ਤੁਹਾਡੇ ਸਾਹਮਣੇ ਰੱਖਣੀ ਹੈ। ਇੱਕ ਅਮਾਰ ਮਸੂਦ ਸਾਹਿਬ ਨੇ, ਅਤੇ ਇਹ ਅਨਵਰ ਮਸੂਦ ਸਾਹਿਬ ਦੇ ਪੁੱਤਰ ਨੇ, ਅਤੇ ਉਹ ਮੈਂ ਸੁਣਿਆ ਸੀ ਇੱਕ ਕਿ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ, ਇਹਨਾਂ ਨੂੰ ਜਦੋਂ ਮੈਂ ਵੇਖਦਾ ਉਦੋਂ ਸਮਝ ਆ ਜਾਂਦੀ। ਅਤੇ ਇਹਨਾਂ ਨੇ ਇਹ ਵੀ ਨਿਊਜ਼ ਇੱਕ ਚੈਨਲ ਬਣਾਇਆ, ਉਹਦੇ ਉੱਤੇ ਇਹਨਾਂ ਨੇ ਇੱਕ ਬੜੀ ਘਟੀਆ ਕਿਸਮ ਦੀ ਇਹ ਇੱਕ ਪ੍ਰੋਗਰਾਮ ਕੀਤਾ ਹਲੀਮਾ ਬਾਜੀ ਦੇ ਬਾਰੇ, ਔਰ ਬੜਾ ਹੀ ਘਟੀਆ ਪ੍ਰੋਗਰਾਮ ਹੈ। ਹੁਣ ਨਾ ਕੋਈ ਔਰਤ ਕਾਰਡ ਵਾਲੀ ਸਰਕਾਰੀ ਹਾਜਣ ਬੋਲੇਗੀ, ਨਾ ਮਰੀਮ ਨਵਾਜ਼ ਬੋਲੇਗੀ, ਨਾ ਦੂਜੀਆਂ ਔਰਤ ਕਾਰਡ ਵਾਲੀਆਂ ਬੋਲਣਗੀਆਂ, ਹੁਣ ਸਾਰੀਆਂ ਸਨਾਟਾ ਰਹੇਗਾ, ਕਿਉਂਕਿ ਹੁਣ ਮਾਮਲਾ ਪਾਕਿਸਤਾਨ ਤਹਿਰੀਕ ਇਨਸਾਫ ਦੀਆਂ ਖਵਾਤੀਨ ਦਾ ਹੈ, ਹੁਣ ਇਮਰਾਨ ਖਾਨ ਦੇ ਘਰ ਦੀਆਂ ਖਵਾਤੀਨ ਦਾ, ਜਿਸ ਤਰ੍ਹਾਂ ਪਹਿਲਾਂ ਬੁਸ਼ਰਾ ਬੀਬੀ ਦੇ ਨਾਲ ਇੱਜ਼ਤ ਕੇਸ ਦੇ ਵਿੱਚ ਕੀਤਾ। ਹੁਣ ਇਹਨਾਂ ਬਸ਼ਰਮਾਂ ਨੂੰ ਯਾਦ ਨਹੀਂ ਆਏਗਾ ਕਿ ਇਹਨਾਂ ਨੇ ਗੱਲ ਕਰਨੀ, ਲੇਕਿਨ ਅਗਰ ਇਹ ਹੀ ਮਾਮਲਾ ਕਿਤੇ ਨੂਨ ਲੀਗ ਦੇ ਨਾਲ ਹੋਇਆ ਹੁੰਦਾ, ਇਹਨਾਂ ਨੇ ਕੜਤਲਾਂ ਚੁੱਕ ਦੇਣੀਆਂ ਸਨ। ਅਤੇ ਇਹ ਪਾਕਿਸਤਾਨ ਦੇ ਵਿੱਚ ਹਾਲਾਤ ਨੇ, ਤੁਸੀਂ ਗੌਰ ਕਰੋ, ਇਹ ਇਹਨਾਂ ਦੀ ਔਕਾਤ ਹੈ, ਇਹ ਇਹਨਾਂ ਦਾ ਮਾਮਲਾ ਸਾਰੇ ਦਾ ਸਾਰਾ, ਔਰ ਇਹ ਮਾਮਲਾਤ ਇਸੇ ਤਰੀਕੇ ਨਾਲ ਚਲਾਉਣਾ ਚਾਹੁੰਦੇ ਨੇ। ਮੈਨੂੰ ਖੈਰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।